ਤੇ ਆਪਾਂ ਪੰਜਾਬ ਵਾਲਿਆਂ ਦੀ ਗੱਲ ਕਰ ਲਈਏ, ਪੰਜਾਬ ਸਰਕਾਰ ਦੀ ਚੰਗੀ ਸੇਧ ਦੇਣ ਦਾ ਸਰਕਾਰ ਨੇ ਐਲਾਨ ਤਾਂ ਕੀਤਾ, ਪਰ ਕਹਿੰਦੇ ਸਵਾਰੀਆਂ ਨੂੰ ਸੜਕਾਂ ਤੇ ਰੋਲ ਕੇ ਕੀਤਾ। ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਜੀ ਮੁੱਖ ਮਹਿਮਾਨ ਵਜੋਂ ਕੱਲ ਪਟਿਆਲੇ ਆਏ ਸੀ। ਜੀ ਜੀ। ਤੇ ਵੈਸੇ ਤਾਂ ਕਈ ਵਾਰ ਭੁਲੇਖਾ ਪੈ ਜਾਂਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ ਕਿ ਕੇਜਰੀਵਾਲ ਹਰ ਤੀਏ ਦਿਨ ਪੰਜਾਬ ਹੁੰਦੇ ਆ। ਭੁਲੇਖਾ ਜਾਇਜ਼ ਆ ਸ਼ਰਮਾ ਜੀ। ਜਦੋਂ ਕੇਜਰੀਵਾਲ ਸਟੇਜ ਤੇ ਹੋਣ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਫਿਰ 2 ਨੰਬਰ ਤੇ ਹੋ ਜਾਂਦੇ ਆ। ਇਹ ਆਪਣੇ ਆਪ ਚ ਇੱਕ ਸਵਾਲ ਹੈ। ਤੇ ਹਾਲ ਹੀ ਚਲੇ ਅੰਮ੍ਰਿਤਸਰ ਆ ਕੇ ਗਏ, ਉਦੋਂ ਵੀ ਸਰਕਾਰੀ ਬੱਸਾਂ ਦਾ ਮੁੱਦਾ ਬਣਿਆ ਤੇ ਕੱਲ ਪਟਿਆਲੇ ਫੇਰ ਬਣ ਗਿਆ। ਹਾਂ, ਕਹਿੰਦੇ ਜੀ ਹਸਪਤਾਲ ਦੇ ਲਈ, ਕੁਸ਼ਲਿਆ ਹਸਪਤਾਲ ਦੇ ਲਈ ਨਵੀਆਂ ਮਸ਼ੀਨਾਂ ਆ ਗਈਆਂ, ਨਵਾਂ ਸਾਰਾ ਕੁਝ ਆ ਗਿਆ, ਪਰ ਵਿਭਾਗੀ ਤੌਰ ਤੇ ਪਤਾ ਲੱਗ ਰਿਹਾ ਕਿ ਨਾ ਮਸ਼ੀਨ ਨੂੰ ਚਲਾਉਣ ਵਾਲਾ ਹੈਗਾ, ਨਾ ਚੌਥਾ ਦਰਜਾ ਕਰਮਚਾਰੀਆਂ ਦਾ ਸਟਾਫ ਹੈ, ਨਾ ਕੁਛ ਹੈ। ਪਰ ਇਹ ਸਥਿਤੀ ਤਾਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੀ ਹੈ ਜੀ। ਪਰ ਕੇਜਰੀਵਾਲ ਹੋਰੀ, ਭਗਵੰਤ ਮਾਨ ਹੋਰੀ ਕੱਲ ਇਹਨਾਂ ਨੇ ਖੁੱਲ ਕੇ ਕਿਹਾ ਕਿ ਜੀ ਅਸੀਂ ਨਵੀਨੀਕਰਨ ਦੇ ਨਾਂ ਦੇ ਉੱਤੇ 550 ਕਰੋੜ ਖਰਚਣ ਜਾ ਰਹੇ ਹਾਂ। ਮੈਨੂੰ ਫਿਕਰ ਪੈ ਗਿਆ ਕਿਤੇ 45 ਕਰੋੜ ਵਾਲਾ ਨਵੀਨੀਕਰਨ ਨਾ ਹੋ ਜਾਵੇ, ਕਿਤੇ ਜਿਹੜਾ ਕੋਠੀ ਵਾਲਾ ਹੋਇਆ। ਸੋ ਪੰਜਾਬ ਦੇ ਵਿੱਚ ਪਿੰਡਾਂ 'ਚ ਕਈ ਸਰਕਾਰੀ ਡਿਸਪੈਂਸਰੀਆਂ ਤੇ ਹਸਪਤਾਲਾਂ ਦੀ ਬਿਲਡਿੰਗ ਬਿਲਕੁਲ ਖੰਡਰ ਬਣ ਰਹੀ ਹੈ ਤੇ ਕਈ ਥਾਵਾਂ ਤੇ ਬੜੀ ਸ਼ਾਨਦਾਰ। ਤੇ ਹੁਣ ਉਹ ਸ਼ਾਨਦਾਰ ਦੀ ਸਕੂਲ ਵਾਂ ਕੱਲ ਨੂੰ ਵੀਡੀਓ ਦਿਖਾ ਦੇਣਗੇ, ਲਓ ਜੀ ਕਰਾਤਾ ਨਵਾਂ ਰੰਗ ਕਰਾ ਕੇ। ਉਹ ਸਕੂਲ ਦਾ ਮੁੱਦਾ ਕਿੰਨਾ ਬੜਾ ਚੱਲੀ ਜਾਂਦਾ ਕਿ ਕਿਹੜੇ ਪਰਿਵਾਰ ਨੇ ਸੇਵਾ ਨਿਭਾਈ ਸੀ, ਕਿਹਨੇ ਦਾਨ ਕੀਤਾ ਸੀ, ਤੇ ਸਿਹਰਾ ਕੇਜਰੀਵਾਲ ਦੀ ਟੀਮ ਲੈ ਕੇ ਜਾ ਰਹੀ ਹੈ। ਉਸੇ ਤਰ੍ਹਾਂ ਹੁਣ ਇੱਥੇ ਵੀ ਪਹਿਲੂ ਆ ਰਿਹਾ ਕਿ ਇਹ ਨਵੀਨੀਕਰਨ ਕੀ ਡਰਾਮੇ ਵਾਲਾ ਹੋਊਗਾ ਜਾਂ ਸੱਚਮੁੱਚ ਹਸਪਤਾਲਾਂ 'ਚ ਦਵਾਈਆਂ ਵੀ ਮਿਲਣਗੀਆਂ, ਹਸਪਤਾਲਾਂ 'ਚ ਸਟਾਫ ਵੀ ਮਿਲੂਗਾ, ਡਾਕਟਰ ਵੀ ਪੂਰੇ ਹੋਣਗੇ, ਉਹਦੇ ਉੱਤੇ ਵੀ ਕੰਮ ਹੋਊਗਾ। ਚਲੋ, ਪਰ ਪਹਿਲ ਕਦਮੀ ਹੈ। ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਇਸ ਸਿਹਤ ਦੇ ਮਾਮਲੇ 'ਚ ਪੰਜਾਬ ਨੂੰ ਤੰਦਰੁਸਤ ਕਰਨਾ, ਤੇ ਪਰ ਉਹ ਤੰਦਰੁਸਤ ਕਰਨ ਦੇ ਲਈ ਤੁਸੀਂ ਸਰਕਾਰੀ ਤੰਤਰ ਨੂੰ ਕਿਸ ਤਰ੍ਹਾਂ ਵਰਤਦੇ ਹੋ, ਇਹਦਾ ਸਵਾਲ ਕੱਲ ਫੇਰ ਉੱਠਿਆ। 1220 ਬੱਸਾਂ ਜੀ ਪੂਰੇ 2 ਦਿਨਾਂ ਲਈ ਸੜਕਾਂ ਤੋਂ ਗਾਇਬ ਨੇ। ਇਹ ਕਿਹੜਾ ਤਰੀਕਾ ਜਨਾਬ? ਤੇ ਸਰਕਾਰੀ ਬੱਸਾਂ ਤੇ ਬੈਨਰ ਲਾ ਕੇ ਤੁਸੀਂ ਕੰਮ ਲਾਇਆ ਉਹਨਾਂ ਨੂੰ। ਖੁਰਾਕ ਸਪਲਾਈ ਵਿਭਾਗ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਉਹਨੂੰ ਫੇਰ ਹਦਾਇਤ ਸੀ ਕਿ ਪਟਿਆਲੇ ਵਾਲੀ ਵੀ ਸੇਵਾ ਤਾਂ ਨਿਭਾਉਣੀ ਹੈ ਭਾਈ, ਰੋਟੀਆਂ ਖਵਾਉਣ ਦੀ, ਹੈ ਨਾ। ਪ੍ਰਵੀਨ ਜੀ, 1220 ਬੱਸਾਂ ਨੂੰ ਕੱਲ ਕੇਜਰੀਵਾਲ ਦੀ ਰੈਲੀ 'ਚ ਲਿਆਉਣ ਦੇ ਲਈ ਬਕਾਇਦਾ ਤੌਰ ਤੇ ਹਦਾਇਤ ਸੀ ਕਿ ਭਾਈ ਸਾਨੂੰ 5 ਵਜੇ ਬੱਸਾਂ ਪਿੰਡਾਂ 'ਚ ਟਿਕਾਣਿਆਂ ਤੇ ਪਹੁੰਚੀਆਂ ਹੋਣੀਆਂ ਚਾਹੀਦੀਆਂ ਜੀ। ਤੇ ਕਹਿੰਦੇ ਜੇ 5 ਵਜੇ ਬੱਸ ਨੇ ਪਹੁੰਚਣਾ ਸੋਮਵਾਰ ਨੂੰ ਸਵੇਰੇ ਪਿੰਡਾਂ 'ਚ, ਤਾਂ ਐਤਵਾਰ ਦੁਪਹਿਰ ਨੂੰ 12 ਵਜੇ ਤੋਂ ਬਾਅਦ ਰੂਟ ਪ੍ਰਭਾਵਿਤ ਹੋ ਗਏ। ਠੀਕ ਆ। ਐਤਵਾਰ ਦੁਪਹਿਰ ਤੋਂ ਜਿਹੜੇ ਇੰਸਪੈਕਟਰ ਨੇ ਜਾਂ ਜਿਹੜੇ ਟਾਈਮ ਟੇਬਲ ਬਣਾਉਣ ਵਾਲੇ ਨੇ, ਉਹ ਕਹਿੰਦੇ ਜੀ ਜਿਹੜੇ ਰੂਟ ਤੋਂ ਬੱਸ ਜਿੱਥੇ ਭੇਜਣੀ ਸੀ, ਫਿਰ ਅਸੀਂ ਕਿਹਾ ਵੀ ਹੁਣ ਵਾਪਸ ਨਾ ਹੀ, ਇੱਥੋਂ ਆ ਕੇ ਵਾਪਸ ਜਾਣਾ ਔਖਾ ਹੋਊ। ਦੁਪਹਿਰ ਤੋਂ ਬਾਅਦ ਇਹ ਰੂਟ ਛੱਡਣੇ ਪੈ ਗਏ, ਅੱਡਿਆਂ 'ਚੋਂ ਬੱਸਾਂ ਸਿੱਧੀਆਂ ਪਿੰਡਾਂ ਨੂੰ ਜਾਣੀਆਂ ਸ਼ੁਰੂ ਹੋ ਗਈਆਂ। ਠੀਕ ਹੈ ਜੀ। ਤੇ 2-2:30 ਵਜੇ ਤੱਕ ਛੱਡਣੀਆਂ ਸੀ, ਕੱਲ 6 ਵਜੇ ਤੱਕ ਬੱਸਾਂ ਵਿਹਲੀਆਂ ਨਹੀਂ ਹੋਈਆਂ ਜੀ। ਕੱਲ ਪੂਰਾ ਦਿਨ ਲੰਘ ਗਿਆ ਜੀ। ਤੇ 6 ਵਜੇ ਤੋਂ ਬਾਅਦ 7 ਵਜੇ ਤੋਂ ਬਾਅਦ ਜਦੋਂ ਬੱਸਾਂ ਵਿਹਲੀਆਂ ਹੋ ਕੇ ਆਈਆਂ, ਤੇ ਦੂਏ ਦਿਨ ਜਦੋਂ 4 ਵਜੇ ਤੋਂ ਫਿਰ ਰੂਟ ਤੇ ਚੜ੍ਹਨੀਆਂ, ਤਾਂ ਉਹਦੇ ਲਈ ਉਹਨੂੰ ਆਪਣੇ ਟਿਕਾਣਿਆਂ ਤੇ ਪਹੁੰਚਣਾ ਪੈਣਾ ਪਹਿਲਾਂ ਸਵੇਰੇ। ਤੇ ਟਿਕਾਣਿਆਂ ਤੇ ਪਹੁੰਚਣ ਦਾ ਸ਼ਡਿਊਲ ਬਣ ਲਈ, ਕਹਿੰਦੇ ਫਿਰ 11 ਤੋਂ 12 ਵੱਜ ਜਾਣੇ ਆ। ਇਸ ਲਈ ਅੱਧਾ ਦਿਨ ਐਤਵਾਰ ਦਾ, ਅੱਧਾ ਦਿਨ ਮੰਗਲਵਾਰ ਦਾ, ਤੇ ਪੂਰਾ ਦਿਨ ਵਿਚਾਲੇ ਸੋਮਵਾਰ ਦਾ ਜਿਹੜਾ ਕੇਜਰੀਵਾਲ ਦੇ ਨਾਂ ਤੇ ਸਰਕਾਰੀ ਬੱਸਾਂ ਦਾ ਕਰਤਾ ਜੀ। ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ। ਇੱਕ ਪਾਸੇ ਤਾਂ ਪੇਂਡੂ ਔਰਤਾਂ ਦੇ ਨਾਂ ਦੇ ਉੱਤੇ, ਤੁਸੀਂ ਬੀਬੀਆਂ ਦੇ ਨਾਂ ਦੇ ਉੱਤੇ ਬੱਸ ਸਫ਼ਰ ਮੁਕਤ ਕੀਤਾ, ਹਾਂਜੀ। ਤੇ ਜਿਹੜੀਆਂ ਵਿਚਾਰੀਆਂ ਡੀਕਦੀਆਂ ਸਰਕਾਰੀ ਬੱਸ ਹੈ ਮਾਈਆਂ, ਤੇ ਘਰ ਦੇ ਵੀ ਕਹਿੰਦੇ ਆ ਬੇਬੇ ਤੂੰ ਹੀ ਜਾਇਆ, ਤੇਰਾ ਕਿਰਾਇਆ ਮਾਫ ਹੈ ਨਾ। ਤੇ ਉਹ ਮਾਈਆਂ ਵਿਚਾਰੀਆਂ ਡੀਕਦੀਆਂ ਕੱਲ ਕੀ ਹਾਲ ਹੋਇਆ ਹੋਊਗਾ ਮੀਂਹ 'ਚ, ਮਾਫ ਕਰਨਾ ਗਰਮੀ 'ਚ। ਅਜੇ ਵੀ ਗਰਮੀ ਦਾ ਮੌਸਮ ਹੈ, ਪੂਰਾ ਦਿਨ 'ਚ ਪੂਰੀ ਗਰਮੀ ਹੁੰਦੀ ਹੈ। ਫਿਰ ਦੂਸਰੇ ਪਾਸੇ ਕਿਸੇ ਨੇ ਡਿਊਟੀ ਤੇ ਪਹੁੰਚਣਾ, ਕਿਸੇ ਨੂੰ ਫਿਕਸ ਪਤਾ ਹੁੰਦਾ ਮੇਰੀ ਬੱਸ ਇੰਨੇ ਵਾਲੀ ਆਉਂਦੀ ਆ, ਇੰਨੇ ਵਜੇ ਚੜ੍ਹਨਾ, ਇੰਨੇ ਵਾਲੀ ਫੜਨੀ ਆ। ਕਿਸੇ ਨੇ ਕਾਲਜ ਜਾਣਾ, ਕਿਸੇ ਨੇ ਤਰੀਕ ਤੇ ਜਾਣਾ, ਕਿਸੇ ਨੇ PGI ਜਾਣਾ, ਕਿਸੇ ਨੇ ਬਠਿੰਡੇ ਆਉਣਾ, ਕਿਸੇ ਨੇ ਜਲੰਧਰ ਜਾਣਾ, ਸਾਰਾ ਰੂਟ ਪ੍ਰਭਾਵਿਤ ਹੈ ਜੀ। 1220 ਗੁਣਾ 52, 63,440 ਜੀ। 63,500 ਲੋਕ ਕੱਲ ਸੜਕਾਂ ਤੇ ਧੱਕੇ ਖਾਂਦੇ ਰਹੇ। ਵੀਡੀਓ ਆਈਆਂ, 52 ਸੀਟਰ ਬੱਸ ਦੇ ਵਿੱਚ 150 ਬੀਬੀਆਂ ਚੜੀਆਂ, ਗੁੱਤਮ ਗੁੱਤੀ ਵੀ ਹੋਈਆਂ, ਗੁੱਛਮ ਗੁੱਛੀ ਵੀ ਹੋਈਆਂ। ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ? ਕੇਜਰੀਵਾਲ ਆਪਣਾ ਗੁਨਾਹ ਮੰਨੂਗਾ ਕਿ ਮੇਰੇ ਕਰਕੇ ਹੋਇਆ? ਬਿਲਕੁਲ। ਮੈਂ ਇੱਕ ਸਿੰਪਲ ਜਿਹਾ ਫਾਰਮੂਲਾ ਦੱਸਦਾ ਤੁਹਾਨੂੰ। ਹਾਂਜੀ। ਚੰਡੀਗੜ੍ਹ ਦੇ ਪੰਜਾਬ ਡਿਪੂ ਕੋਲ 80 ਬੱਸਾਂ ਨੇ, ਸਧਾਰਨ ਬੱਸਾਂ ਦੀ ਗੱਲ ਕਰ ਰਿਹਾ ਮੈਂ, ਵੋਲਵੋ ਬੱਸਾਂ ਦੀ ਗੱਲ ਨਹੀਂ ਕਰ ਰਿਹਾ ਜੀ ਜੀ। ਚੰਡੀਗੜ੍ਹ ਪੰਜਾਬ ਡਿਪੂ ਦੇ ਕੋਲ
80 ਬੱਸਾਂ ਨੇ, ਜਿਨ੍ਹਾਂ ਚੋਂ 75 ਕੱਲ ਕੇਜਰੀਵਾਲ ਜੀ ਦੇ ਨਾਮ ਸੀ। 5 ਬੱਸਾਂ ਰੂਟ ਤੇ ਗਈਆਂ। ਅੱਛਾ ਬਸ ਇੱਥੋਂ ਅੰਦਾਜ਼ਾ ਲਾ ਲਓ ਕਿ ਸਾਰੇ ਪੰਜਾਬ ਦੇ ਹਰ ਡਿਪੂ ਦੀ ਕੀ ਸਥਿਤੀ ਹੋਣੀ ਜੀ। ਤੇ ਉਧਰ ਕੇਜਰੀਵਾਲ ਜੀ ਹੱਥ ਖੜੇ ਕਰਾ ਕੇ ਕਹਿੰਦੇ ਤਸਕਰ ਫੜ ਲਿਆ ਸੀ ਨਸ਼ੇ ਦਾ। ਮੈਨੂੰ ਤਾਂ ਕੱਲ ਪਤਾ ਲੱਗਿਆ ਕਿ ਸੁਖਪਾਲ ਖਹਿਰਾ ਤਸਕਰ ਵੀ ਹੈ। ਅੱਛਾ, ਇਹ ਉਹ ਸੁਖਪਾਲ ਖਹਿਰਾ ਹੈ ਜਿਹਨੂੰ ਤੁਸੀਂ ਵਿਰੋਧੀ ਧਿਰ ਦਾ ਲੀਡਰ ਬਣਾਇਆ ਸੀ, ਬਿਲਕੁਲ ਬਣਾਇਆ, ਜਿਹਨੂੰ ਤੁਸੀਂ ਪਾਰਟੀ 'ਚ ਬਹੁਤ ਮਾਣ-ਤਾਣ ਦੇ ਕੇ ਲੈ ਕੇ ਗਏ ਸੀ ਕਿ ਲਓ ਵੀ ਪਤਾ ਨਹੀਂ ਸੀ ਕੀ ਹੀਰਾ ਪੱਟ ਲਿਆਂਦਾ। ਜਿੱਦਣ ਲੈ ਕੇ ਗਏ ਸੀ ਕੇਸ ਉਸ ਦਿਨ ਵੀ ਚੱਲਦਾ ਸੀ ਇਹੀ। ਜਿਸ ਦਿਨ ਸੀਐਮ ਵਜੋਂ ਪੇਸ਼ ਕਰ ਰਹੇ ਸੀ ਕੇਸ ਉਸ ਦਿਨ ਵੀ ਚੱਲਦਾ ਸੀ। ਜਦੋਂ ਪੰਜਾਬ ਨੇ ਜਿਤਾ ਕੇ ਭੇਜਿਆ ਕੇਸ ਉਸ ਦਿਨ ਵੀ ਚੱਲਦਾ ਸੀ। ਜਦੋਂ ਫੁਲਕਾ ਸਾਹਿਬ ਤੋਂ ਬਾਅਦ ਵਿਰੋਧੀ ਧਿਰ ਦਾ ਲੀਡਰ ਬਣਾਇਆ ਕੇਸ ਉਸ ਦਿਨ ਵੀ ਇਹੀ ਚੱਲਦਾ ਸੀ। ਜਦ ਤਸਕਰ ਨਹੀਂ ਸੀ ਜੀ। ਹੁਣ ਤੁਸੀਂ ਫੜਨ ਦਾ ਤਸਕਰ, ਲੋਕਾਂ ਨੂੰ ਹੱਥ ਖੜੇ ਕਰਾਏ, ਕਹੋ ਤਸਕਰ ਫੜਨੇ ਚਾਹੀਏ ਕਿ ਨਹੀਂ। ਹਾਂਜੀ, ਉਹੀ ਮੋਦੀ ਸਾਹਿਬ ਵਾਲੀ ਸ਼ੈਲੀ ਹੈ। ਤੇ ਕਹਿੰਦਾ ਲਓ ਫਿਰ ਅਸੀਂ ਬੜਾ ਫੜਿਆ ਜੀ, ਬੜੀ ਤਕਲੀਫ ਹੋ ਰਹੀ ਹੈ। ਪਰ ਨਾ ਕੱਲ ਵੀ ਨਹੀਂ ਲੈਣ ਦੀ ਹਿੰਮਤ ਹੋਈ। ਨਹੀਂ ਹੋਈ ਜੀ, ਸਹੀ ਹੈ, ਬਿਲਕੁਲ। ਸੋ ਇਹ ਸਾਰਾ ਵਰਤਾਰਾ। ਪਰ ਕੱਲ ਵਾਲੀ ਰੈਲੀ ਦੇ ਵਿੱਚ ਇੱਕ ਹੋਰ ਗੌਰ ਕਰਨ ਵਾਲੀ ਗੱਲ ਸੀ ਪ੍ਰਵੀਨ ਜੀ। ਕੱਲ ਭਗਵੰਤ ਮਾਨ ਤੇ ਕੇਜਰੀਵਾਲ ਦੋਵਾਂ ਦੇ ਭਾਸ਼ਣ ਸੁਣ ਲਿਓ। ਅੱਛਾ, ਜੇ ਕਿਤੇ ਕਾਂਗਰਸ ਤੇ ਅਕਾਲੀ ਦਲ ਦਾ ਨਾਂ ਆਇਆ ਹੋਵੇ, ਕੱਲ ਬਦਲ ਗਿਆ ਅੰਦਾਜ਼। ਪਹਿਲੀਆਂ ਸਰਕਾਰਾਂ, ਪਿਛਲੀਆਂ ਸਰਕਾਰਾਂ, ਵਿਰੋਧੀ ਸਰਕਾਰਾਂ, ਭਾਜਪਾ ਦਾ ਨਾਂ ਤਾਂ ਲਿਆ। ਭਾਜਪਾ ਨੇ ਸਿਸੋਦੀਆ ਨੂੰ ਅੰਦਰ ਦੇਤਾ ਤੇ ਆਪਣੀ ਸੀਬੀਆਈ ਜਾਂਚ ਜਾਰੀ ਆ। ਮਤਲਬ ਜੇ ਤੁਹਾਡੀ ਪੁਲਿਸ ਤਸਕਰਾਂ ਨੂੰ ਫੜ ਕੇ ਤੁਸੀਂ ਕਹਿੰਦੇ ਹੋ ਕਿ ਖਹਿਰੇ ਵਰਗੇ ਰੂਪ 'ਚ ਅਸੀਂ ਸਹੀ ਕਾਰਵਾਈ ਕੀਤੀ ਆ, ਤਾਂ ਫਿਰ ਕੇਂਦਰੀ ਏਜੰਸੀਆਂ ਵੀ ਕਹਿਣਗੀਆਂ ਅਸੀਂ ਮਨੀਸ਼ ਸਿਸੋਦੀਆ, ਸੁਰਿੰਦਰ ਜੈਨ ਸਹੀ ਬੜੇ ਨੇ ਜੀ। ਉਹਨਾਂ ਦੀ ਵਾਰ ਨੂੰ ਕਹਿੰਦੇ ਹੋ ਧੋਖਾ ਸਾਡੇ ਨਾਲ। ਤੇ ਪੰਜਾਬ ਇਸ ਗੱਲ ਲਈ ਫਿਕਰਮੰਦ ਆ ਕਿ ਭਗਵੰਤ ਮਾਨ ਜੀ ਨੇ ਕਹਿ ਤਾਂ ਦਿੱਤਾ ਕਿ ਜਿਹੜਾ ਲੋਨ ਦਾ ਹਿਸਾਬ ਕਿਤਾਬ ਮੰਗਦੇ ਆ ਸਾਡੇ ਕੋਲੋਂ ਰਾਜਪਾਲ ਸਾਹਿਬ, ਉਹਨਾਂ ਨੂੰ ਦੇ ਦਿਆਂਗੇ, ਪਾਈ ਦਾ ਹਿਸਾਬ ਦੇ ਦਿਆਂਗੇ। ਪਰ ਪੰਜਾਬ ਨੂੰ ਇਹ ਫਿਕਰ ਹੈ ਕਿ ਜੇ 45 ਕਰੋੜ ਦਾ ਹਿਸਾਬ ਨਹੀਂ ਦੇ ਰਹੇ ਤੁਸੀਂ ਕੋਠੀ ਦੀ ਨਵੀਨੀਕਰਨ ਦਾ, ਕਿਤੇ 550 ਕਰੋੜ ਦੇ ਨਾਂ ਤੇ ਪੰਜਾਬ ਦੀ ਖਜ਼ਾਨੇ ਦੀ ਸਿਹਤ ਨਾ ਵਿਗੜ ਜਾਵੇ, ਜਿਹੜੀ ਪਹਿਲਾਂ ਹੀ ਔਖੀ ਚੱਲਦੀ ਆ, ਤੇ ਤੁਸੀਂ ਡਰਾਮਾ ਕਰਕੇ ਆ ਜਾਓ। ਤੇ ਪੰਜਾਬ ਦੀ ਸਿਹਤ ਜਦੋਂ ਤਾਂ ਸੁਧਰੂਗੀ ਜਦੋਂ ਸਟਾਫ ਪੂਰਾ, ਦਵਾਈਆਂ ਪੂਰੀਆਂ, ਸਿਸਟਮ ਪੂਰਾ ਹੋਊਗਾ, ਨਾ ਕਿ ਐਲਾਨ ਤੇ ਇਸ਼ਤਿਹਾਰ ਤੇ ਫੋਟੋਆਂ। ਜੀ।